नहीं, ये कालिक मुंह पे नहीं लगना चाहिए, इसको हटाइए। और अगर इसको हटाओगे नहीं तो पाकिस्तान समर्थक तत्व बेमौत मारे जाएंगे, उनको कोई बचाने वाला नहीं मिलेगा। ਮੋਦੀ ਸਰਕਾਰ ਹੇਠ ਭਾਰਤ ਵਿੱਚ ਘੱਟ ਗਿਣਤੀ ਭਾਈਚਾਰਿਆਂ ਨਾਲ ਹੋ ਰਹੇ ਧੱਕੇ ਦੀ ਕਹਾਣੀ ਅੰਤਰਰਾਸ਼ਟਰੀ ਪੱਧਰ ਤੇ ਚਰਚਾ ਵਿੱਚ ਆ ਰਹੀ ਹੈ। ये हमारे हिंदू भाई है भाई लोग के लिए, ये देखो हमारे साथ पुलिस भी है। पुलिस प्रशासन जिंदाबाद। ਕਈ ਰਾਸ਼ਟਰੀ ਅੰਤਰਰਾਸ਼ਟਰੀ ਸੰਸਥਾਵਾਂ ਧਾਰਮਿਕ ਆਜ਼ਾਦੀ ਦੇ ਹਵਾਲੇ ਨਾਲ ਇਸ ਵਰਤਾਰੇ ਦਾ ਨੋਟਿਸ ਲੈ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਅਮਰੀਕਾ ਵਿਖੇ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਸਿਖਰ ਸੰਮੇਲਨ ਸ਼ੁਰੂ ਹੋਇਆ। ਸਾਰੀ ਦੁਨੀਆ ਤੋਂ ਧਾਰਮਿਕ ਆਗੂ ਅਤੇ ਧਾਰਮਿਕ ਸਮਾਜਿਕ ਜਥੇਬੰਦੀਆਂ ਇਸ ਕਾਨਫਰੰਸ ਦਾ ਹਿੱਸਾ ਬਣ ਪੁੱਜੇ ਹੋਏ ਸਨ, ਜਿਨ੍ਹਾਂ ਵਿੱਚੋਂ 30 ਜਥੇਬੰਦੀਆਂ ਨੇ ਸਾਂਝਾ ਮਤਾ ਪਾ ਕੇ ਅਮਰੀਕੀ ਰਾਸ਼ਟਰਪਤੀ ਨਾਲ ਗਿਲਾ ਕੀਤਾ ਕਿ ਉਸ ਦੀਆਂ ਅੱਖਾਂ ਸਾਹਮਣੇ ਭਾਰਤ ਘੱਟ ਗਿਣਤੀਆਂ ਨਾਲ ਭੇਦਭਾਵ ਕਰ ਰਿਹਾ ਹੈ। ਪਰ ਉਹ ਮਾਯੂਸ ਹਨ ਕਿ ਅਮਰੀਕੀ ਸਰਕਾਰ ਇਸ ਦੀ ਆਲੋਚਨਾ ਲਈ ਮੂੰਹ ਨਹੀਂ ਖੋਲ੍ਹ ਰਹੀ। ਇਸ ਮਤੇ ਵਿੱਚ ਅਮਰੀਕੀ ਸਰਕਾਰ ਨੂੰ ਗੈਰ ਹਿੰਦੂਆਂ ਨਾਲ ਮਾੜਾ ਰਵੱਈਆ ਰੱਖਣ ਵਾਲੇ ਭਾਰਤੀ ਅਫਸਰਾਂ ਵਿਰੁੱਧ ਕਾਰਵਾਈ ਕਰਨ ਅਤੇ ਗੈਰ ਹਿੰਦੂਆਂ ਦੀ ਹਮਾਇਤ ਕਰਨ ਲਈ ਕਿਹਾ ਗਿਆ ਹੈ। ਸਭ ਤੋਂ ਜ਼ਰੂਰੀ ਤਜਵੀਜ਼ ਇਸ ਮਤੇ ਵਿੱਚ ਧਾਰਮਿਕ ਆਜ਼ਾਦੀ ਦੇ ਹਵਾਲੇ ਨਾਲ ਖਾਸ ਤਵੱਜੋ ਦੀ ਮੰਗ ਕਰਦੇ ਦੇਸ਼ਾਂ ਦੀ ਸੂਚੀ ਵਿੱਚ ਭਾਵ ਕੰਟਰੀਜ਼ ਆਫ ਪਾਰਟਿਕੂਲਰ ਕੰਸਰਨ ਵਿੱਚ ਭਾਰਤ ਨੂੰ ਰੱਖਣ ਲਈ ਕਹਿਣਾ ਹੈ। ਇਸ ਸੂਚੀ ਵਿੱਚ ਉਹ ਦੇਸ਼ ਸ਼ਾਮਲ ਕੀਤੇ ਜਾਂਦੇ ਹਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੇ ਕਾਨੂੰਨਾਂ ਦੀ ਕਈ ਵੇਲਿਆਂ ਤੇ ਉਲੰਘਣਾ ਕੀਤੀ ਹੋਵੇ, ਜਿਸ ਕਰਕੇ ਅਮਰੀਕਾ ਵੱਲੋਂ ਇਹਨਾਂ ਦੇਸ਼ਾਂ ਤੇ ਪਾਬੰਦੀਆਂ ਲਾਈਆਂ ਜਾਂਦੀਆਂ ਹਨ। ਪਰ ਜੇਕਰ ਸਥਿਤੀ ਵਿੱਚ ਫਿਰ ਵੀ ਕੋਈ ਸੁਧਾਰ ਨਹੀਂ ਹੁੰਦਾ ਤਾਂ ਪਾਬੰਦੀਆਂ ਦਾ ਦਾਇਰਾ ਵਧਾ ਕੇ ਆਰਥਿਕ ਅਤੇ ਵਪਾਰਕ ਪਾਬੰਦੀਆਂ ਵੀ ਠੋਕ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਪਹਿਲਾਂ ਪਿਛਲੇ ਮਹੀਨਿਆਂ ਵਿੱਚ ਧਾਰਮਿਕ ਆਜ਼ਾਦੀ ਦੇ ਅੰਤਰਰਾਸ਼ਟਰੀ ਅਮਰੀਕੀ ਕਮਿਸ਼ਨ ਨੇ ਵੀ ਆਪਣੀ ਸਾਲਾਨਾ ਰਿਪੋਰਟ ਵਿੱਚ ਭਾਰਤ ਨੂੰ ਪਾਕਿਸਤਾਨ, ਇਰਾਕ, ਚੀਨ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਸਮੇਤ ਕੰਟਰੀਜ਼ ਆਫ ਪਾਰਟਿਕੂਲਰ ਕੰਸਰਨ ਵਿੱਚ ਰੱਖਣ ਦੀ ਵਕਾਲਤ ਕੀਤੀ ਸੀ। ਹਾਲਾਂਕਿ ਉਸ ਸਮੇਂ ਅਮਰੀਕੀ ਸਰਕਾਰ ਨੇ ਇਸ ਤਜਵੀਜ਼ ਨੂੰ ਨਹੀਂ ਮੰਨਿਆ ਸੀ। ਹੁਣ 30 ਸਮਾਜਿਕ ਜਥੇਬੰਦੀਆਂ ਵੱਲੋਂ ਪਾਏ ਗਏ ਮਤੇ ਵਿੱਚ ਭਾਰਤ ਸਰਕਾਰ ਦੀ ਮਾਂ ਸਮਝੀ ਜਾਂਦੀ RSS, ਲਵ ਜਿਹਾਦ ਦਾ ਬਿਰਤਾਂਤ, ਧਰਮ ਪਰਿਵਰਤਨ ਵਿਰੋਧੀ ਕਾਨੂੰਨ ਅਤੇ ਨਵੇਂ ਨਾਗਰਿਕ ਕਾਨੂੰਨਾਂ ਦਾ ਹਵਾਲਾ ਦੇ ਕੇ ਰਿਲੀਜੀਅਸ ਫਰੀडम ਸਮਿਟ ਵਰਗੇ ਅੰਤਰਰਾਸ਼ਟਰੀ ਮੰਚ ਉੱਪਰ ਇਹ ਮੰਗ ਦੁਬਾਰਾ ਚੁੱਕੀ ਗਈ ਹੈ। ਸੈਨੇਟਰ ਐਡ ਮਾਰਕਲੀ, ਕਾਂਗਰਸ ਵੂਮਨ ਮੈਰੀ ਨਿਊਮੈਨ ਅਤੇ ਐਂਡੀ ਲੈਵਿਨ ਵਰਗੇ ਅਮਰੀਕੀ ਆਗੂਆਂ ਨੇ ਵੀ ਮਤੇ ਵਿੱਚ ਪ੍ਰਗਟਾਏ ਗਏ ਵਿਚਾਰਾਂ ਦੀ ਪ੍ਰੋੜਤਾ ਕੀਤੀ। That is why I remain seriously concerned about the Indian government's commitment to protecting the rights of minorities, including the 200 million Muslims in India, the government's targeting of social and political activities, and crackdown on free speech, and their religiously motivated discrimination against minorities cannot be viewed in isolation, as escalating nationalism threatens to undermine India's long-standing oath to democratic values. Religious minorities, social and political activists, lawyers, journalists, and even students are attacked all the time. The worst brunt of the government's persecution is being faced by India's 200 million Muslims, who now face statelessness thanks to this horrible National Register for Citizens, or the NRC as it's called. The report describes attacks on religious freedom in India that occurred throughout 2020, from disinformation about the COVID-19 pandemic that targeted religious minorities, to attempts to ban interfaith marriages, to riots in Delhi, where more than 50 people died and 200 were injured, most of them Muslims, in which mobs supportive of Hindu nationalism, quoting again, operated with impunity, using brutal force to single out Muslims, attack mosques, and destroy homes and businesses in majority Muslim neighborhoods. All of these examples are deeply upsetting, but perhaps what is most alarming about this report to me is the fact that these attacks are not new.
They're part of a pattern we've seen becoming increasingly clear and prevalent under Prime Minister Modi. ਇਸ ਤੋਂ ਬਾਅਦ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਵੱਡੇ ਅੰਤਰਰਾਸ਼ਟਰੀ ਮੰਚਾਂ ਤੇ ਮਸਲਾ ਉਠਾਏ ਜਾਣ ਦੇ ਬਾਵਜੂਦ ਇਸ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ ਜਾਂ ਇਹ ਭਾਰਤ ਨੂੰ ਅਮਰੀਕਾ ਵੱਲੋਂ ਦਬਕਾਉਣ ਲਈ ਇੱਕ ਹੋਰ ਸਿਆਸੀ ਪੈਂਤੜਾ ਹੀ ਬਣ ਕੇ ਰਹਿ ਜਾਵੇਗਾ।